सी बचपन खेड के गुजारिया अज भी मैं जानदा वा यार मेरे सुच्चे सी आपे असी निके निके प्यार डाढे उच्चे सी। अस्सलाम वालेकुम, सत श्री अकाल, प्रणाम दोस्तों। मैं नासर कसाना और तुसी देख रहे हो चैनल एक पिंड पंजाब दा। साडी टीम आज तुहानूं दिखाएगी ਚੱਕ नंबर 528 ਜੀਂਬੇ ਜਟਿਆਣਾ, ਜਿੱਥੇ ਸਰਦਾਰ ਜਸਵੀਰ ਸਿੰਘ ਬੈਣੀਪਾਲ ਹੁਣੀ ਆਪਣੀ ਫੈਮਿਲੀ ਨੂੰ ਲੈ ਕੇ ਆਪਣਾ ਜੱਦੀ ਪਿੰਡ ਵੇਖਣ ਆਏ ਆ। ਸਾਡੇ ਨਾਲ ਜੁੜੇ ਰਹੋ ਜੀ, ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਬਰਦਸਤ ਲੱਗੇਗੀ। ਜੇਕਰ ਤੁਸੀਂ ਵੀ ਆਪਣਾ ਪਿੰਡ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਔਰ ਪਾਕਿਸਤਾਨ ਦੇ ਵਿੱਚ ਟਰੈਵਲ ਐਂਡ ਟੂਰਸ ਦੇ ਬਾਰੇ ਮਾਲੂਮਾਤ ਚਾਹੀਦੀ ਤਾਂ ਉਹ ਵੀ ਸਾਡੇ ਨਾਲ ਰਾਬਤਾ ਕੀਤਾ ਜਾ ਸਕਦਾ। ਅਸੀਂ ਇੱਥੇ ਨਾ ਆਪਣੇ ਲੁਧਿਆਣੇ ਤੋਂ ਆਏ ਆ, ਦੂਜੇ ਇੰਡੀਆ ਚੋਂ, ਤੇ ਸਾਡਾ ਇਹ ਪਾਰਟੀਸ਼ਨ ਤੋਂ ਪਹਿਲਾਂ ਸਾਡਾ ਪਿੰਡ ਸੀਗਾ ਇਹ ਮਾਨੂਪੁਰ ਜਟਿਆਲਾ। ਇਹ ਕਿਸਾਨਾਂ ਸਾਹਿਬ ਦੀ ਕੋਸ਼ਿਸ਼ ਨਾਲ ਲੱਭ ਲਿਆ ਸੀ, ਤੇ ਜਿਹੜੀਆਂ ਸਾਨੂੰ ਨਿਸ਼ਾਨੀਆਂ ਮਿਲੀਆਂ ਦੱਸੀਆਂ ਸੀਗੀਆਂ ਮੇਰੇ ਤਾਇਆ ਜੀ ਨੇ, ਕਿਉਂਕਿ ਮੇਰੇ ਪਾਪਾ ਜੀ ਤਾਂ ਫੌਤ ਹੋ ਗਏ। ਉੱਥੋਂ ਮੈਂ ਪੁੱਛ ਕੇ ਆਇਆ ਸੀਗਾ ਵੀ ਉਹ ਕਹਿੰਦੇ ਵੀ ਇੱਕ ਤਾਂ ਨਹਿਰ ਦੇ ਨੇੜੇ ਸੀਗਾ ਆਪਣਾ, ਵੀ ਨਹਿਰ ਦੇ ਅੱਧਾ ਕਿਲੋਮੀਟਰ ਦੇ ਵਿੱਚ ਉਹ ਸੀਗੀ ਆਪਣੀ ਜ਼ਮੀਨ, ਤੇ ਮਾਨੂਪੁਰ ਜਟਿਆਲਾ ਪਿੰਡ ਸੀ ਕਹਿੰਦੇ, ਰਾਈਟ। ਤੇ ਹੁਣ ਅਸੀਂ ਗਾਹਾਂ ਪਿੰਡ 'ਚ ਜਾਵਾਂਗੇ, ਉੱਥੋਂ ਮਿਲਦੇ ਆ ਕਿਸੇ ਬਜ਼ੁਰਗਾਂ ਨੂੰ, ਜੇ ਕੋਈ ਸਾਡੇ ਬਜ਼ੁਰਗਾਂ ਨੂੰ ਕੋਈ ਜਾਣਦਾ ਹੋਵੇ। ਤੇ ਵੈਸੇ ਆਹ ਨਹਿਰ ਅਸੀਂ ਲੱਭ ਲਈ ਆ ਨਾ, ਇਸ ਏਰੀਏ 'ਚ ਸਾਡਾ ਮਤਲਬ ਸਾਡੀ ਜ਼ਮੀਨ ਇੱਥੇ ਹੀ ਸੀਗੀ। ਸਾਡੇ ਬਜ਼ੁਰਗ ਇੱਥੋਂ ਦੇਖ ਲਓ ਆਪਣੇ ਗੱਡਿਆਂ ਤੇ ਲੁਧਿਆਣੇ ਜ਼ਿਲ੍ਹੇ ਪਹੁੰਚ ਗਏ। 2 ਬਲਦ ਇੱਕ ਪਿੱਛੇ ਮੱਝ ਬੰਨੀ ਹੋਈ ਉਹਨਾਂ ਨੇ, ਇੱਥੋਂ ਗੱਡਿਆਂ ਤੇ ਸਾਡੇ ਪਿੰਡ ਮਾਦਪੁਰ ਲੁਧਿਆਣਾ ਪਹੁੰਚ ਗਏ। ਮਾਦਪੁਰ ਪਤਾ ਨਹੀਂ ਉਹ ਵਿਚਾਰੇ ਕਿਹੜੇ ਹਾਲਾਤਾਂ 'ਚ ਗਏ ਹੋਣਗੇ, ਇੱਥੋਂ ਕਿੰਨੇ ਦਿਨਾਂ 'ਚ ਪਹੁੰਚੇ ਇਹ ਨਹੀਂ ਪਤਾ। ਪਰ ਆ ਕਿਸਾਨਾਂ ਸਾਹਿਬ ਨੇ ਕੋਸ਼ਿਸ਼ ਨਾਲ ਅਸੀਂ ਆਪਣਾ ਪਿੰਡ 'ਚ ਖੜੇ ਆ, ਤੇ ਸਾਨੂੰ ਬਹੁਤ ਖੁਸ਼ੀ ਹੋਈ ਆ। ਅਸੀਂ 4 ਬੰਦੇ ਆਏ ਆ, ਇਹ ਤਾਂ ਮੇਰੇ ਫੈਮਿਲੀ ਮੈਂਬਰ ਹੀ ਨੇ, ਤੇ ਬਹੁਤ ਖੁਸ਼ੀ ਹੋਈ ਆ ਜੀ। ਅੱਜ ਆਪਾਂ ਤੁਹਾਨੂੰ ਤੁਹਾਡਾ ਪਿੰਡ ਦਿਖਾਣੇ ਜਾ। ਚਲੋ ਠੀਕ ਹੈ ਜੀ, ਠੀਕ ਹੋ ਗਿਆ। ਪਿੰਡ ਦੇਖਦੇ ਜੀ। ਚੜ੍ਹਦੇ ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ, ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ। ਪਲਕਾਂ ਵਿਛਾਣ ਨੂੰ ਸੀਨੇ ਨਾਲ ਲਾਣ ਨੂੰ ਬੈਠਿਆਂ ਤਿਆਰ ਜੀ ਆਏ ਸਿੱਖ ਸਰਦਾਰ ਜੀ ਆਏ ਸੋਹਣੇ ਸਿੱਖ ਸਰਦਾਰ ਜੀ ਆਏ ਸੋਹਣੇ ਸਿੱਖ ਸਰਦਾਰ। ਇਹ ਧਰਤੀ ਮੁਹੱਬਤਾਂ ਇਹ ਮਾਨੂਪੁਰ ਜਟਾਣਾ ਕਹਿੰਦੇ ਸੀ। ਇੱਥੇ ਬੈਠੋ, ਇੱਥੇ ਬੈਠੋ। ਅਸੀਂ 4 ਬੰਦੇ ਆਏ ਆ ਜੀ ਸਾਡੇ ਪਿੰਡ 'ਚ। अस्सलाम वालेकुम। ਵਾਲੇਕੁਮ ਸਲਾਮ ਜੀ। ਇਹ ਮੇਰਾ ਭਤੀਜਾ ਹੈ, ਇਹ ਮੇਰੀ ਭਤੀਜੀ ਹੈ, ਇਹ ਇਹਨਾਂ ਦਾ ਹਸਬੈਂਡ ਹੈ। ਉਹ ਨਹੀਂ ਉਹ ਤਾਂ ਉਦਾਂ ਹੀ ਲੱਗੇ ਸੀ, ਵੋਟਾਂ ਇੱਥੇ ਨਾ ਹੀ ਕਿਤੇ ਬਣੀਆਂ। ਤੁਸੀਂ ਵਿਆਹ ਕੇ ਹੋਏ ਜੇ ਦੱਸ ਦਿਓ ਮੈਨੂੰ ਕੋਈ ਸਾਰੇ ਮਹਿਮਾਨ ਦੇ ਕੋਈ ਤੇ ਤੁਹਾਡੇ ਵੱਡੇ ਵੀ ਇੱਥੇ ਰਹਿੰਦੇ ਗਏ ਆ। ਅਸੀਂ ਸਾਡੇ ਵੱਡੇ ਕੋਲ ਉਹ ਇੱਧਰ ਆ ਗਏ ਆ। ਤੁਹਾਡੇ ਕੋਲ ਬਜ਼ੁਰਗ ਹੈਗੇ ਵੱਡੇ ਕੋਈ ਉਹ ਜਾਣਦੇ ਹੋਣਗੇ? ਨਹੀਂ ਬੈਠਣ ਨੂੰ ਕੋਈ ਗੱਲ ਨਹੀਂ ਜੀ। ਪਿੰਡ ਦੇਖਣਾ ਫਿਰ ਹਨੇਰਾ ਹੋ ਜਾਣਾ। ਉਹਦੇ ਪਿੰਡ ਵੇਖੋ ਘਰ ਦੱਸੋ ਕਿੱਥੇ ਤੁਹਾਡਾ ਨਹੀਂ ਸਾਡੇ ਦੇ। ਉਹ ਨਹੀਂ ਪਤਾ ਜੀ ਘਰ ਬਾਰੇ ਨਹੀਂ। ਹਾਂ ਤੇ ਤੁਹਾਡਾ ਮੈਨੂੰ ਇੱਕ ਘਰ ਦੱਸਿਆ ਵੀ ਉਹ ਕੱਚਾ ਘਰ ਸੀਗਾ, ਵੀ ਪੂਰਾ ਕੱਚਾ ਘਰ ਸੀ, ਬਹੁਤ ਵੱਡਾ ਘਰ ਸੀ, ਤੇ ਮੱਝਾਂ ਸਾਡੇ ਕੋਲ ਹੈਗਾ ਇਹ ਦੱਸਦਾ ਤੁਹਾਨੂੰ। ਉਹ ਕਹਿੰਦੇ ਸਾਡੇ ਮੱਝਾਂ ਵੀ ਕਾਫੀ ਮੱਝਾਂ ਸੀਗੀਆਂ ਘਰ 'ਚ। ਨਾਮ ਤੁਹਾਡਾ ਕੀ ਬਾਬੇ ਦਾ ਪੁਰਾਣਾ? ਇੱਕ ਤਾਂ ਰਣਧੀਰ ਸਿੰਘ ਸੀਗਾ ਜੀ, ਇੱਕ ਸਦਾ ਸਿੰਘ, ਇੱਕ ਰਣਧੀਰ ਸਿੰਘ। ਇਹਨਾਂ ਦਾਦਾ ਦਾ ਫੌਤ ਹੋ ਗਿਆ। ਉਹ ਪਹਿਲਾਂ ਲਿਖਾਈ ਆ ਅਸੀਂ ਉਹਦੇ ਕੋਲ, ਇਹਨੂੰ ਪਤਾ ਅੱਗੇ ਨਾਲ ਲਾਓ ਜੀ। ਕੋਈ ਹੋਰ
ਇਹ ਦੋ ਹੀ ਨੂੰ ਦਾ ਪਤਾ ਜੀ ਮੈਨੂੰ। ਉਹ ਬਜ਼ੁਰਗਾਂ ਨੂੰ ਸੀ ਰਣਧੀਰ ਸਿੰਘ ਤੇ ਸਦਾ ਸਿੰਘ। ਉਹਨਾਂ ਨੂੰ ਇਹ ਡਰਦੇ ਨੇ ਉਹ ਜਦੋਂ ਫਿਰ ਬੈਕ ਗਏ ਨੇ ਲੁਧਿਆਣੇ ਸਾਡੇ, ਇੱਕ ਗੱਡੇ 2 ਬੋਲਦ ਲੈ ਕੇ ਜਾਣੀ ਗੱਡਾ, ਪਿੱਛੇ ਕਿ ਮੱਝ ਬੰਨੀ ਹੋਈ ਸੀ ਉਹਨਾਂ ਦੇ, ਇੱਕ ਮੱਝ ਵੀ ਲੈ ਗਏ ਇੱਥੋਂ ਲੁਧਿਆਣੇ। ਉਹ ਵੀ ਮੇਰੀ ਆ ਪਿੱਛੇ ਸਾਡੇ ਮੇਰਾ ਬਾਗ ਸਾਹਿਬ 13 ਦਿਨ ਦਾ ਲਾਇਆ ਸੀਗਾ ਤਿੰਨ ਤਾਰਨਾ। ਇਹ ਤਾਂ ਗੱਡਾ ਬੋਲਦ ਨਾਲ ਲੈ ਕੇ ਇਹ ਜਦੋਂ ਪਹੁੰਚਿਆ ਲੁਧਿਆਣੇ ਪਹੁੰਚਿਆ ਸਾਡੇ ਪਿੰਡ, ਵੀ ਉਹ ਬੋਲਦ ਬਹੁਤ ਕਮਜ਼ੋਰ ਹੋਏ ਸੀਗੇ। ਤੁਰ ਕੇ ਹੋਣਾ ਸੀ ਭੁੱਖ ਹਾਂ ਚਾਰੋ ਨਾ ਉਹਨਾਂ ਰਾਜ ਕੁਝ ਮਿਲਿਆ ਨਹੀਂ, ਖਾਣ ਫੂਡ ਨਹੀਂ ਮਿਲਿਆ। ਸਿਆਣੇ ਬੰਦੇ ਇੱਥੇ ਇਹ ਅਸੀਂ ਇੱਕ ਫੈਮਿਲੀ ਦੇ ਆ, ਮਤਲਬ ਇਹ ਮੇਰੇ ਭਤੀਜਾ ਇਹ ਮੇਰੀ ਭਤੀਜੀ ਹੈ। ਅਸੀਂ ਲੁਧਿਆਣੇ ਦੇ ਰਹਿੰਦੇ, ਲੁਧਿਆਣੇ ਦੇ ਪਿੰਡ ਆ ਨੇੜੇ ਠਿਕਾਣਾ ਪਿੰਡ ਆ ਸਾਡਾ। ਹਾਂਜੀ ਉੱਥੋਂ ਦਾ ਹੀ ਪਿੰਡ ਇੱਥੇ ਬਣਾਇਆ ਹੈਗਾ। ਜਾਨੀ ਸਾਡਾ ਪਿੰਡ ਮਾਦਪੁਰ ਆ। ਮੈਨੂੰ ਦੱਸਿਆ ਵੀ ਜਟਾਣਿਆਂ ਦੇ ਲੋਕ ਇੱਥੇ ਆ ਕੇ ਵੱਸੇ ਸੀਗੇ, ਉਹਨਾਂ ਨੇ ਆਪਣਾ ਪਿੰਡ ਦਾ ਨਾਮ ਹੀ ਰੱਖ ਲਿਆ ਜਟਾਣਾ। ਆਇਆ ਸੀ ਮੈਂ ਮਾਂ ਸਾਡੇ ਕੋਲ ਉਹ ਸਾਡੇ ਚੋਂ ਆਏ ਹੋਣਗੇ ਮੈਂ ਕਹਲਾ। ਉੱਥੋਂ ਨਹੀਂ ਉਹ ਆਏ ਸੀਗੇ ਇੱਥੇ ਬਾਬਾ ਸਾਡੇ ਖੁਦ ਆਏ ਮਾਨੂਪੁਰ। ਸਾਡੇ ਪਿੰਡ ਮਾਨੂਪੁਰ ਆਏ ਇੱਥੇ ਅੱਛਾ ਤੁਸੀਂ ਕੀ ਦੇਖਣਾ ਚਾਹੁੰਦੇ ਗੱਲ ਮੁੱਕ ਗਈ। ਬਸ ਤੁਹਾਨੂੰ ਪਿੰਡ ਹੀ ਦੇਖਣਾ ਹੈ। ਪਿੰਡ ਦੇਖਣਾ, ਤੁਹਾਡੇ ਦਰਸ਼ਨ ਹੋ ਗਏ। ਅੱਛਾ ਤੁਸੀਂ ਉਰੇ ਏਦਾਂ ਕਰੋ, ਆਪਾਂ ਇੱਥੇ ਨਾਤੇ ਚੱਲਦੇ ਆ, ਤੁਹਾਡਾ ਜਿਹੜਾ ਗੁਰਦੁਆਰਾ ਵਾ ਉੱਥੇ ਅਸੀਂ ਬਣਾਇਆ ਆਪਣਾ ਦਰਸ਼ਨ। ਉੱਥੇ ਹਾਂਜੀ ਪੜ੍ਹਾਈ ਕਰਾਈ ਦੀ, ਉੱਥੇ ਨਹੀਂ ਕਿਦਾ ਕੋਈ ਬਣਾਇਆ ਸੀ। ਸਰਦਾਰ ਉਹਨਾਂ ਦੇ ਜਿਹੜੇ ਭਾਂਡੇ ਉਹ ਵੀ ਪਤਾ ਵਾ। ਉਹ ਆਪਾਂ ਉੱਥੇ ਬਹਿ ਕੇ ਤੁਸੀਂ ਜ਼ਰਾ ਬੋਲ ਕੇ ਦੱਸਿਓ ਜ਼ਰਾ। ਬਾਕੀ ਨੂੰ ਮੈਂ ਕਿਹਾ ਨਾਲ ਲਾ ਲਓ। ਸਾਡੇ ਨਾਲ ਹੀ ਆਏ ਸੀਗੇ ਉੱਥੇ ਪਿੰਡ ਚੋਂ ਹੀ ਤੇ ਇੱਥੇ ਅੱਗੇ ਤੁਸੀਂ ਵੀ ਸਿੱਖ ਸੀ ਪਹਿਲਾਂ? ਹਾਂਜੀ ਬਾਅਦ ਚ ਮੁਸਲਮਾਨ ਹੋ ਗਏ ਸੀ। ਹਾਂ ਹਾਂ ਤੇ 4 ਸਰਦਾਰ ਆ ਚੁੱਕੇ ਆ ਇੱਥੇ, ਤੇ ਥੋੜਾ ਜਿਹਾ ਪਹਿਲੋਂ ਆਏ ਸੀਗੇ ਤੇਜਾ ਸਿੰਘ ਵੀ ਆਏ ਆ। ਉਸ ਤੋਂ ਬਾਅਦ ਉਹ ਆਏ ਸੀਗੇ ਇੱਥੇ ਤਜਿੰਦਰ ਸਿੰਘ ਆਏ ਆ। ਸਰ ਤੁਸੀਂ ਇੱਥੇ ਜਿਹੜੇ ਰਹਿੰਦੇ ਰਹੇ ਆ ਹਾਂਜੀ ਸਿੱਖ ਜੀ, ਤੁਸੀਂ ਉੱਥੋਂ ਆਏ ਸੀਗੇ ਵੀ ਜਿਹੜਾ ਪਿੰਡ ਬਣਿਆ ਸੀਗਾ ਆਪਣਾ, ਉਹ ਜਟਾਣੇ ਤੋਂ ਜਟਾਣਾ ਪਾਇਆ ਸੀ ਚੱਕ 528। ਹਾਂ ਇਹ ਜਿਹੜਾ ਨਾ ਜਟਾਣਾ ਪਿੰਡ ਆ, ਹਾਂਜੀ। ਇਹ ਨਾਂ ਪਿਆ ਹਾਂਜੀ ਇਹ ਲੈ ਜੋਗੇ। ਇਹ ਜਿਵੇਂ ਮੇਰੇ ਪਿੰਡ ਦੇ ਨਾਲ ਦਾ ਪਿੰਡ ਆ, ਉਹਦਾ ਹੈਗਾ ਪਿੰਡ ਚੱਕ ਜਟਾਣਾ। ਹਾਂਜੀ ਉਹ ਜਟਾਣੇ ਦੇ ਲੋਕ ਇੱਥੇ ਆਏ ਪਹਿਲਾਂ ਹਾਂਜੀ ਇਹਨੂੰ ਆਬਾਦ ਕਰਨ। ਉੱਥੇ ਜ਼ਮੀਨ ਥੋੜੀ ਸੀਗੀ, ਬਾਬਾ ਸਾਡਾ ਦਾਦਾ ਹੁੰਦਾ ਸੀਗਾ, ਤੇ ਇਸ ਲਈ ਇਹ ਪਿੰਡ ਪਵਾਇਆ ਸੀ ਉਹਨਾਂ ਨੇ। ਜਦੋਂ- ਹਾਂਜੀ ਤੇ ਉਹਨਾਂ ਨੇ ਫਿਰ ਆਪਣੇ ਪਿੰਡ ਦਾ ਨਾਂ ਹੀ ਰੱਖ ਲਿਆ ਇੱਥੇ, ਹਾਂਜੀ, ਰੱਖ ਜਟਾਣਾ ਹੀ ਰੱਖ ਲਿਆ ਉਹਨਾਂ ਨੇ, ਹਾਂਜੀ ਹਨਾ। ਤੇ ਸਾਡਾ ਪਿੰਡ ਮੇਰਾ ਪਿੰਡ ਨਾਲ ਦਾ ਹੀ ਆ ਮਾਦਪੁਰ। ਤੁਹਾਡੇ ਪਿੰਡ ਤੋਂ 1-2 ਘਰ ਰਹੂ ਵਾਲੀਏ ਵੀ ਆਏ ਸੀਗੇ ਇਸ ਪਿੰਡ ਦੇ ਵਿੱਚ, ਅੱਛਾ ਜੀ ਅੱਛਾ ਜੀ। ਉਹ ਵੀ ਆ ਚੁੱਕੇ ਨੇ। ਤੁਸੀਂ ਸਿੱਖਾਂ ਤੋਂ ਮੁਸਲਮਾਨ ਹੋ? ਹਾਂਜੀ ਅਸੀਂ ਪੀੜੀ ਹੋ ਗਈ ਤੁਹਾਡੀ? ਸਾਡੀ ਮੇਰਾ ਨਾਮ ਉਮਰ, ਮੇਰਾ ਬਾਪੂ ਦਾ ਨਾਮ ਮੁਹੰਮਦ ਅਕਰਮ, ਉਹਦੇ ਮੇਰਾ ਨਾਮ ਸ਼ਫੀ ਮੁਹੰਮਦ, ਵਲਦ ਦਾਦਾ ਦਿੱਤਾ ਵਲਦ ਸੁੰਦਰ ਸਿੰਘ ਢਾਲੀਵਾਲ। ਠੀਕ ਆ। ਹਾਂਜੀ ਇਹ ਢਾਲੀਵਾਲ ਜੱਟ ਆ ਜੀ। ਧਾਲੀਵਾਲ ਨੇ, ਹਾਂ ਧਾਲੀਵਾਲ। ਤੇ ਬਾਬਾ ਜਿਹੜਾ ਸੁੰਦਰ ਸਿੰਘ ਸਾਡਾ ਉਹ ਇਹਨਾਂ ਦੇ ਨਾਲ ਆਇਆ ਸੀਗਾ। ਅੱਛਾ ਜੀ। ਉਹ ਉਧਰ ਸਾਡਾ ਘਰ ਹੈ, ਉੱਥੋਂ ਆਪਾਂ ਹੁਣ ਲਵਾਂਗੇ। ਉਹ ਕਾਪੀ ਤੇ ਮੈਂ ਲਿਖਿਆ ਹੈ, ਠੀਕ ਹੈ ਜੀ। ਫਿਰ ਤੁਹਾਨੂੰ ਦਿਖਾਉਂਗਾ ਜਿੱਥੇ ਤੁਹਾਡਾ ਹਾਤਾ ਘਰ ਹੈ। Yeah। ਤੁਸੀਂ ਆਪਣੇ ਜਿਹੜਾ ਕੋਈ ਬਾਬਾ ਤੁਹਾਡਾ ਉਹਨਾਂ ਦਾ ਨਾਮ ਚੇਤੇ, ਰਣਧੀਰ ਸਿੰਘ ਸਦਾ ਸਿੰਘ। ਹੋਰ ਕੁਝ? ਇਹ ਦੋਵੇਂ ਨਾਂ ਤਾਂ ਨਹੀਂ ਮੈਨੂੰ ਸ਼ੱਕ ਲਿਖਾਇਆ ਲੁਕਵਾ ਸਾਡੇ ਨੇ। ਉਹ ਗੁਰਦੁਆਰਾ ਸਾਡਾ ਅੱਛਾ ਜੀ। ਮਦਰਸਾ ਬਣਾਇਆ, ਹਾਂ ਹਾਂ ਉੱਥੇ ਮਦਰਸਾ ਬਣਾਇਆ। ਠੀਕ ਹੈ ਜੀ। ਉੱਥੇ ਬੱਚੇ ਕੁਰਾਨ ਖਾਨੀ ਕਰਦੇ ਸਨ। ਉਹ ਹੁਣ ਵੀ ਕੋਈ ਪਾਪੂਲਰ ਸਿੱਖ ਹੈ ਹੀ ਨਹੀਂ ਇੱਥੇ ਕੋਈ, ਹੈ ਨਾ। ਇਹ ਫਿਰ ਉਹ ਹਾਂਜੀ ਹਾਂ। ਇਹ ਚੌਕ ਸੀ ਪਿੰਡ ਦਾ, ਹੂੰ, ਇੱਥੇ ਵੱਡਾ ਸਾਰਾ ਖੂਹ ਨਾ ਠੀਕ। ਬਾਅਦ ਬੰਦ ਕਰ ਦਿੱਤਾ। ਇਹ ਮਸਤੀ ਸਾਹਿਬ ਯਾਨੀ ਮੈਨੂੰ ਚਾਅ ਸੀਗਾ ਦੇਖਣ ਦਾ, ਹੈ ਨਾ, ਆਪਣਾ ਪਿੰਡ। ਤੇ ਇਹ ਨਾ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਮੈਨੂੰ ਇਸ ਮਿਲ ਕੇ, ਵੇਲੇ ਹੈ ਨਾ। ਪਿੰਡ ਦੇ ਨਾਲ ਉੱਥੇ ਜਾ ਜੰਮਿਆ, ਹੈ ਜੰਮਿਆ ਤੂੰ ਉੱਥੇ ਨਹੀਂ ਆ। ਮੈਂ ਤਾਂ 66 ਦਾ ਜਨਮ ਹੈ ਮੇਰਾ, ਤਾਂ 66 ਦਾ, 1966 ਚ ਜੰਮਿਆ ਮੈਂ ਤਾਂ। ਉਸ ਵੇਲੇ ਇੱਕ ਛੱਪੜ ਸੀ ਪਿੰਡ ਦੇ, ਬਜ਼ੁਰਗਾਂ ਨੂੰ ਜਾ ਕੇ ਪੁੱਛਿਆ। ਇੱਕ ਉਸ ਵੇਲੇ ਛੱਪੜ ਸੀ, ਉਹਦੇ ਬੜੇ ਬੜੇ ਬੋਰਡ ਲੱਗੇ ਹੁੰਦੇ ਤੇ ਪੀਪਲ ਸੀ। ਠੀਕ ਆ। ਉਹਦੇ ਨਾਲ ਜਿਹੜਾ ਅੱਗੇ ਆਇਆ ਉਹ ਕਹਿੰਦਾ ਸੀ ਉਹਦੇ ਬੈਕਗ੍ਰਾਉਂਡ ਜਿਹੜਾ ਇਹਨਾਂ ਨਾਲ ਕੱਸੀ ਸੀ, ਉਹ ਜੇ ਡਿੱਗ ਪਿਆ ਸਾਂ ਹਾਂਜੀ ਪਿੰਡ ਦੇ ਨਾਲ। ਇੱਧਰ ਕੱਸੀ ਇੱਧਰ ਕੱਸੀ ਨਾਲ ਲੈ ਰਿਹਾ। ਸਰ ਤੁਸੀਂ ਸੁਲਤਾਨੀਏ ਆ ਕਿ ਕਾਲੀਏ ਸਿੱਖਾਂ ਚੋਂ? ਜਿਵੇਂ ਸਾਡਾ ਜਿਹੜਾ ਗੋਤ ਸੀਗਾ, ਉਹ ਜੱਟ ਐ ਸੀ। ਉਹ ਤਾਂ ਹੈ ਨਾ, 2 ਕਿਸਮ ਦੇ ਹੁੰਦੇ ਨਾ। ਮੇਰਾ ਦਾਦਾ ਜੀ ਕਹਿੰਦੇ ਇੱਕ ਸੁਲਤਾਨੀਏ ਸੀਗੇ ਤੇ ਇੱਕ ਕਾਲੀਆਂ ਦਾ ਇੱਕੋ ਹੀ ਘਰ ਸੀ ਇੱਥੇ। ਅਕਾਲੀ ਹਾਂਜੀ ਨਹੀਂ ਉਹ ਨਹੀਂ। ਸੁਲਤਾਨੀਏ ਜਿਹੜੇ ਨਾ ਉਹ ਪੀਰਾਂ ਨੂੰ ਮੰਨਣ ਵਾਲੇ ਜਿਹੜੇ ਨਾ। ਨਹੀਂ ਉਹ ਨਹੀਂ ਸੀਗੇ, ਜੱਟ ਸਿੱਖ ਸੀਗੇ ਅਸੀਂ, ਜੱਟ ਸਿੱਖ। ਰਾਈਟ ਆ ਜੀ। ਸੁਲਤਾਨੀ ਉਹ ਹੁਕਮ ਵਿਆਹ ਮੁੰਡਾ। ਨਹੀਂ ਉਹ ਨਹੀਂ। ਇਹ ਬਹਿਣੀਪਾਲ ਆ ਜੀ।
ਨਹੀਂ ਉਹਦਾ ਸਾਡਾ ਗੰਡੂ ਆ ਲਾਸਟ ਨੇਮ ਸਾਡਾ ਗੰਡੂ ਸੀਗਾ ਗੰਡੂ ਖੱਡੂ ਹੈਂ? ਗੰਡੂ ਖੰਡੂ ਉਹ ਬਾਬੇ ਤੁਹਾਡੇ ਦਾ ਨਾਂ ਹੈਗਾ ਕਿਤੇ ਨਹੀਂ ਜਿਵੇਂ ਨਾ ਆਪਣਾ ਤਾਂ ਲਾਸਟ ਨੇਮ ਹੀ ਹੁੰਦਾ ਜਾਣਦੇ ਗੋਤ ਸੀਗੇ। ਗੋਤ ਜਿਹਨੂੰ ਗੋਤ ਕਹਿੰਦੇ ਆ ਜਾਣਦੇ ਸੀ ਤੁਹਾਨੂੰ ਇਸ ਨਾਂ ਤੋਂ ਕਈ ਜਾਣਦੇ ਸੀ ਇੱਥੇ ਡੈਰੀ ਜਿਹੜੀ ਆ ਨਾ ਮਤਲਬ ਜੋ ਨਾਂ ਜਾਂ ਵਿਕਿਆ ਉਹਨਾਂ ਉਹਨੇ ਸਾਰਾ ਲਿਖਾ ਕੇ ਰੱਖਿਆ ਇੱਥੇ ਆਉਂਦੇ ਰਹਿੰਦੇ ਆ ਨਾ ਫਿਰ ਉਹ ਘੁੰਮਦੇ ਤੇ ਉਹ ਸਾਰੀ ਦਾਸਤਾਨ ਦੱਸਦਾ ਕਿਉਂਕਿ ਫਿਰ ਕਾਪੀ ਮਿਲ ਸਕਦੀ ਹੈ ਹਾਂਜੀ ਕਾਪੀ ਲੈਣ ਗਿਆ ਅੱਛਾ ਗਿਆ ਮੁੰਡਾ ਨੇ ਉਹ ਲਿਖਿਆ ਨਾ ਸ਼ਾਹਮੁਖੀ ਚ ਲਿਖੀ ਹੋਣੀ ਤੁਹਾਡੇ ਕੋਲ ਨਹੀਂ ਮੈਂ ਤਾਂ ਨਹੀਂ ਪੜ੍ਹ ਅਸੀਂ ਨਹੀਂ ਪੜ੍ਹ ਸਕਦੇ ਉਰਦੂ ਵਿੱਚ ਲਿਖੀ ਉਹ ਨਹੀਂ ਅਸੀਂ ਨਹੀਂ ਪੜ੍ਹ ਸਕਦੇ ਜੀ। ਉੱਥੇ ਦਾਦੇ ਮੇਰਾ ਇੰਟਰਵਿਊ ਵੀ ਆਦੇ ਉੱਤੇ YouTube ਤੇ ਹੈਗਾ ਫਿਰ ਇਹ ਆ ਨਾ ਜਿਵੇਂ ਲਿਖਿਆ ਇਹ ਪੜ੍ਹ ਕੇ ਸੁਣਾ ਸਕਦਾ ਉਹ ਮੁੰਡਾ ਲੈ ਕੇ ਨਹੀਂ ਆਇਆ ਜੀ ਲਾਇਆ ਤਾਂ ਮੈਂ ਜਾਨੀ ਮੇਰੀ ਦਾਦੀ ਮੈਨੂੰ ਦਾਦੀ ਆਹੋ ਇੰਡੀਆ ਜਟਾਣਾ ਉੱਥੇ ਵੀ ਆ ਇੱਥੇ ਵੀ ਆ ਜਟਾਣਾ ਹੀ ਮੰਨ ਲਓ ਜਟਾਣਾ ਹੀ ਆ ਮੇਰਾ ਉਹ ਵੀ ਉੱਧਰ ਜਟਾਣਾ ਹੀ ਹਾਂ ਉਹ ਉੱਧਰ ਸਾਡੇ ਵੀ ਪਿੰਡ ਦੇ ਲੋਕ ਆਏ ਨੇ ਇੱਥੇ ਉਧਰ ਵੀ ਉਹਨਾਂ ਨੇ- ਜਟਾਣਾ ਇੱਥੇ ਵੀ ਜਟਾਣਾ ਹਾਂ, ਉੱਥੇ ਹਾਂ। ਮਨਪੁਰ ਹੈਗਾ ਇੱਥੇ ਵੀ ਆ ਉੱਥੇ ਹੀ ਮਾਨੂਪੁਰ ਹੈ ਹਾਂਜੀ ਹਾਂ। ਉਹ ਦੋਨੇ ਪਿੰਡਾਂ ਦੇ ਆਏ ਸੀ ਇੱਥੇ ਹਾਂਜੀ ਦੋਵੇਂ ਪਿੰਡਾਂ ਦੇ ਆਏ ਮਾਨੂਪੁਰ ਦੇ ਵੀ ਆਏ ਸੀ ਜਟਾਣਿਆਂ ਜਟਾਣੇ ਦੇ ਦੇ ਵੀ ਵੀ ਆਏ ਉਹਨਾਂ ਨੇ ਆਪਣਾ ਹੀ ਪਿੰਡ ਦੇ ਨਾਂ ਰੱਖ ਲਿਆ ਹਾਂਜੀ ਆਪਣੇ ਪਿੰਡ ਦੇ ਨਾਂ ਰੱਖਿਆ ਹੀਗਾ ਸਾਨੂੰ ਪਤਾ ਸਾਰਾ ਜੀ ਸਾਡਾ ਬਿਲਕੁਲ ਇੱਕ ਫੈਮਿਲੀ ਤਰ੍ਹਾਂ ਪਿੰਡ ਹੁੰਦਾ ਸਾਰਾ ਹਾਂਜੀ ਕੈਨੇਡਾ ਚ ਇਹਨਾਂ ਦੇ ਵਾਲਦ ਸਾਹਿਬ ਜਿਹੜੇ ਸੀ ਉਹ ਹਿੰਦੁਸਤਾਨ ਦੇ ਵਿੱਚੋਂ ਹੀ ਆਏ ਸੀ ਅੱਛਾ ਜੀ ਤੇ ਅਸਲਾਮ ਅਲੈਕੁਮ ਉਹਦੇ ਨਾਲ ਹਿੰਦੁਸਤਾਨ ਦੇ ਵਿੱਚੋਂ ਉਹ ਇੱਥੇ ਹੀ ਹੁੰਦੇ ਸੀ ਇਹਨਾਂ ਨਾਲ ਹੀ ਗੱਲ ਕਰਦੇ ਸੀ ਉਹ ਇਹਨਾਂ ਦੇ ਵਾਲਦ ਸਾਹਿਬ ਦੇ ਕੋਲ ਹੀ ਹੁੰਦਾ ਸੀ ਹਾਂਜੀ ਹਾਂਜੀ ਤੇ ਇਹਨਾਂ ਦੇ ਵਾਲਦ ਸਾਹਿਬ ਵੀ ਫਿਰ ਸਾਰਾ ਜੋ ਕੁਝ ਵੀ ਹੁੰਦਾ ਸੀਗਾ ਮਾੜੀ ਜੀ ਕਰ ਲਓ ਜੀ ਵੀ ਕਹਾਣੀ ਸ਼ੁਰੂ ਕਰਨੀ ਤੇ ਇਧਰ ਲਾਗੇ ਖਲੋਵੋ ਜੀ ਹਾਂਜੀ ਕੋਈ ਮਾੜੀ ਜੀ ਕਹਾਣੀ ਸ਼ੁਰੂ ਕਰ ਲੈਣੀ ਉਹਨਾਂ ਨੇ ਫਿਰ ਸਾਰਾ ਕੁਝ ਦੱਸ ਦੇਣਾ ਆਪਸ ਚ ਬਹਿ ਕੇ ਪਿੰਡ ਦੇ ਵਿੱਚ ਜਦੋਂ ਵੀ ਆਉਣਾ ਉਹਨਾਂ ਨੇ ਕਹਿਣਾ ਜੀ ਮੈਂ ਉਸ ਪਿੰਡ ਇੰਡੀਆ ਦੇ ਵਿੱਚ ਉਸ ਪਿੰਡ ਦੇ ਵਿੱਚ ਰਹਿੰਦਾ ਸੀ ਤੇ ਇਹਨਾਂ ਨੇ ਇਹ ਇੰਡੀਆ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਸਾਰਾ ਪਤਾ ਸੀ ਹਿੰਦੁਸਤਾਨ ਦੇ ਵਿੱਚ ਪੰਜਾਬ ਦਾ ਜ਼ਿਲ੍ਹਾ ਪਿੰਡ ਤਹਿਸੀਲ ਜਿਹੜਾ ਵੀ ਸੀ ਉਹ ਇਹਨਾਂ ਦੇ ਵਾਲਾ ਸਾਹਿਬ ਨੂੰ ਪਤਾ ਸੀ ਸਾਰਾ ਹੀ ਉਹ ਫਿਰ ਜਿਹੜਾ ਵੀ ਕੋਈ ਹਿੰਦੁਸਤਾਨ ਦੇ ਵਿੱਚ ਆਉਂਦਾ ਸੀ ਸਰਦਾਰ ਸਾਹਿਬ ਉਹ ਆ ਕੇ ਇਹਨਾਂ Guide ਕਰਦੇ ਸੀ ਇਹਨਾਂ ਨੂੰ। ਉਹ ਉਹਨਾਂ ਨੂੰ ਗਾਈਡ ਕਰਦੇ ਸੀ ਇੱਥੇ ਵੀ ਦੱਸ ਦਿੰਦੇ ਸੀ ਇੱਥੇ ਖੂਹ ਉਹ ਫਿਰ ਦੱਸਦੇ ਸੀ ਸਾਡਾ ਇੱਥੇ ਖੂਹ ਹੁੰਦਾ ਸੀ ਉਹ ਫਿਰ ਦੱਸ ਦਿੰਦੇ ਸੀ ਵੀ ਇਸ ਜਗ੍ਹਾ ਤੇ ਤੁਹਾਡਾ ਖੂਹ ਹੁੰਦਾ ਸੀ ਹੁਣ ਜਿੱਥੇ ਮਸਜਿਦ ਬਣੀ ਹੈ ਇੱਥੇ ਖੂਹ ਹੁੰਦਾ ਸੀਗਾ ਸਾਰਾ ਪਿੰਡ ਉੱਥੋਂ ਪਾਣੀ ਭਰਦਾ ਸੀ ਜਿਹੜਾ ਮੈਨੂੰ ਪਤਾ ਲੱਗਿਆ ਉਹ ਜਿਹੜਾ ਸਾਡੇ ਬਜ਼ੁਰਗਾਂ ਤੋਂ ਹਾਂਜੀ। ਉਹ ਕਹਿੰਦੇ ਵੀ ਆਪਣਾ ਜਟਾਣੇ 'ਚ ਕੱਚਾ ਘਰ ਸੀਗਾ ਬਿਲਕੁਲ ਕੱਚੇ ਹੀ ਸੀਗੇ ਮੇ ਵੀ ਸਾਰੇ ਕੱਚੇ ਹੋਣਗੇ ਹਾਂਜੀ, ਉਹ ਕੱਚੇ ਟਾਈਮ ਸੀ। 'ਚ ਉਦੋਂ ਸਾਰਿਆਂ ਦੇ ਕੱਚੇ ਉਹ ਕਹਿੰਦੇ ਕਾਫੀ ਵੱਡਾ ਵੀ ਆਪਣੇ ਕੋਲ ਮੱਝਾਂ ਗਾਈਆਂ ਬਹੁਤ ਸੀ ਹਾਂਜੀ ਕਹਿੰਦੇ ਮੱਝਾਂ ਅਜੇ ਵੀ ਸਾਡੇ ਇਸ ਪਿੰਡ ਦਾ ਕਲਚਰ ਜੋ ਕੁਝ ਵੀ ਆ ਸਾਰਾ ਦਾਰੋਮਦਾਰ ਜਿਹੜਾ ਵਾ ਉਹ ਉਹ ਮਾਲ ਕਹਿੰਦੇ ਸਾਡੇ ਕੋਲ ਵੀ ਘਿਓ ਬਿਲਕੁਲ। ਦੁੱਧ ਘਿਓ ਸਾਡੇ ਕੋਲ ਇੱਥੇ ਬਹੁਤ ਹੁੰਦਾ ਆਮ ਸੀਗਾ। ਅਜੇ ਵੀ ਇਦਾਂ ਹੀ ਅੱਲਾ ਦਾ ਸ਼ੁਕਰ ਆ ਇਹ ਵੀ ਇਦਾਂ ਹੀ ਹਾਂਜੀ ਹਾਂ ਹਾਂਜੀ ਜਿਹਦੇ ਘਰ ਉਹ ਫਿਰ ਜਦੋਂ ਦੀ ਆਇਓ ਤੁਹਾਨੂੰ ਇਹ ਜਿਹੜੀ ਸਾਡੀ ਜਟਾਣੇ ਦੀ ਲੈ ਜਾਓ ਭਾਈ ਸਾਡੇ ਕੋਲੋਂ ਜਿਹੜੀ ਸਾਡੀ ਜਟਾਣੇ ਦੀ ਜ਼ਮੀਨ ਆ ਨਾ ਹਾਂਜੀ, ਹਾਂਜੀ। ਉਹ ਸਾਨੂੰ ਲੁਧਿਆਣੇ ਜ਼ਿਲ੍ਹੇ ਮਿਲ ਗਈ ਉਧਰ ਹੀ ਹਾਂਜੀ ਹਾਂਜੀ ਉਧਰ ਸਾਡੀ ਇਹ ਜ਼ਮੀਨ ਉੱਥੇ ਸਾਡੇ ਕੋਲ ਅਲੱਗ ਪਹਿਲਾਂ ਵੀ ਸੀਗੀ ਹਾਂਜੀ। ਜਿਹੜੀ ਜਟਾਣਿਆਂ ਦੀ ਜ਼ਮੀਨ ਸਾਡੀ ਸੀਗੀ ਉੱਥੇ ਜਿਹੜੇ ਮੁਸਲਿਮ ਇੱਧਰ ਆਏ ਹਾਂਜੀ ਉਹਨਾਂ ਦੀ ਜ਼ਮੀਨਾਂ ਸਾਨੂੰ ਮਿਲ ਗਈਆਂ ਉੱਥੇ ਹਾਂਜੀ। ਰਾਈਟ ਤੇ ਆਇਓ ਤੁਹਾਨੂੰ ਆਜੋ ਉੱਥੇ ਜਬਰਦਸਤ ਨੇ ਕਿਹੜਾ ਹੱਥ ਆ ਸੀ ਹਾਂਜੀ। ਕਿਹੜਾ ਰਕਬਾ ਸੀ ਆਪਣਾ ਹਾਂਜੀ ਉਹ ਨਹੀਂ ਪਤਾ ਜੀ ਉਹ ਨਹੀਂ ਦੱਸਦੇ ਤੁਹਾਨੂੰ ਸਾਡੇ ਕੋਲ ਜਿਹੜੇ ਤਕਰੀਬਨ ਜਿਹੜੇ ਆਏ ਸੀ ਨਾ ਕੁੱਲ 25 ਸੀਗੇ ਘਰ ਹਾਂਜੀ ਮੇਰਾ ਬਿੱਲ ਆਦੇ ਨਾ ਸਾਨੂੰ ਅੱਛਾ। 28 ਆ ਕੁੱਲ ਅੱਛਾ 25 ਘਰ ਆਏ ਸੀਗੇ ਉੱਥੋਂ ਇੱਕ ਘਰ ਨੂੰ ਇੱਕ ਮਰਬਾ ਅੱਛਾ ਉਹਦੇ ਵਿੱਚ ਉਹ ਪਹਿਲਾ ਘਰ ਹੈਗਾ ਤੁਹਾਡੇ ਨਹੀਂ ਸੀ ਪਿੰਡ ਜਟਾਣੇ ਦਾ ਨਹੀਂ ਰਾਊਵਾਲ ਦੇ ਸੀ ਹਾਂ। ਉਹਦਾ ਨਾਂ ਕੇਰ ਸਿੰਘ ਸੀਗੇ ਉਹ ਹੋ ਚੁੱਕੇ ਆ ਉਹਦੇ ਪੋਤੇ ਆਏ ਸੀ ਕੇਰ ਸਿੰਘ ਜੇ ਹੈਗੇ ਆ ਉਹ ਵੀ ਕੈਨੇਡਾ 'ਚ ਹੀ ਆ ਠੀਕ ਹੈ ਤੇ ਅਗਲਾ ਸੀਗਾ ਸ਼ਾਮ ਤੇ ਫਲਾ ਸੀ ਤੇ ਉਹ ਤੋਂ ਅਗਲਾ ਖੱਡੂ ਕਹਿੰਦੇ ਸੀ ਉਹਨੂੰ ਇਹ ਤੁਸੀਂ ਕਿਸੇ ਨੂੰ ਜਾਣਦੇ ਨਾ ਨਵਾਂ ਨਹੀਂ 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 ਗੱਲ ਬੋਲੀ ਯਾਰ ਅਗਲਾ ਅਗਲੇ ਵੀ ਆ ਗਏ ਅਗਲੇ ਆ ਇਸਰ ਸਿੰਘ ਤੇ ਉਹਨਾਂ ਦੇ ਇੱਕ ਭਾਈ ਸੀਗੇ ਬਿਸ਼ਨਾ ਉਹਦਾ ਦਾ ਨਾਮ ਤੇ ਅੱਗੇ ਫੁੰਮਣ ਹੁਣੀ ਉਹ ਵੀ ਹੋ ਗਏ ਆ ਤੇ ਅੱਗੇ ਸੁੰਦਰ ਸਿੰਘ ਉਹਨਾਂ ਦੇ ਬੇਟੇ ਤੇਜਾ ਸਿੰਘ ਉਹ ਵੀ ਹੋ ਗਏ ਉਹ ਆਏ ਸੀਗੇ ਉਹਦੇ ਚੋਂ ਲੰਡਨ ਚੋਂ ਅੱਗੇ ਪੂਰਨ ਸਿੰਘ ਇਹ ਪੂਰਨ ਦਾ ਹੀ ਇੱਕ ਮੁੰਡਾ ਮਖਤਿਆਰ ਪੂਰਨ ਦਾ ਇੱਕ ਮੁੰਡਾ ਹੀ ਮਖਤਿਆਰ ਜਿਹੜਾ ਸਾਡੇ ਬਾਬੇ ਨਾਲ ਉਹਨਾਂ ਦੀ ਵਾਵਾ ਸੀਗੀ ਅੱਛਾ ਜੀ ਪੂਰਨ ਸਿੰਘ ਉਹਨਾਂ ਦੇ ਬਾਬੇ ਦਾ ਨਾਂ ਸੀ ਤੇ ਉਹ ਤੋਂ ਬਾਅਦ ਸੀਗਾ ਉਹਨਾਂ ਦਾ ਇੱਕ ਬੇਟਾ ਹੀ ਮਖਤਿਆਰ ਓਕੇ ਗਾਂ ਚਲੋ ਉਸ ਤੋਂ ਬਾਅਦ ਇੱਕ ਕਾਲੀਏ ਸੀਗੇ ਉਹਨਾਂ ਦਾ ਇੱਕੋ ਹੀ ਘਰ ਹੈਗਾ ਉਹਨਾਂ ਦਾ ਇੱਥੇ ਬਗੀਚੀ ਵੀ ਅਕਾਲੀ ਹੈਗੀ ਨਹੀਂ ਬਗੀਚੀ ਹੀ ਹੈਗੀ ਉਹ ਜਿਹੜੇ ਨਾ ਮੇਰੇ ਮੈਂ ਤੁਹਾਨੂੰ ਰਣਧੀਰ ਸਿੰਘ ਦੱਸਦਾ ਹਾਂਜੀ ਉਹ ਇੱਕ ਨਿਹੰਗ ਹੁੰਦੇ ਨੇ ਸਾਡੇ ਨਿਹੰਗਾਂ ਦਾ ਬਾਣਾ ਉਹ ਨਿਹੰਗ ਵਾਲਾ ਬਾਣਾ ਪਾ ਕੇ ਰੱਖਦੇ ਸੀ ਕਹਿੰਦੇ ਇੱਥੇ ਨੀਲੇ ਰੰਗ ਦੇ ਕੱਪੜੇ ਯਾਨੀ ਨਿਹੰਗ ਬਾਣਾ ਚ ਰਹਿੰਦੇ ਸੀ ਤੇ ਇੱਕ ਅਗਲਾ ਹੀ ਦੀਪਾ ਸੀ ਦੀਪੇ ਵਾਲਾ ਦੀਪ ਸਿੰਘ ਅੱਗੇ ਪੋਲੋ ਸਿੰਘ ਸੀਗੇ ਉਹਨਾਂ ਦੇ 4 ਹੀ ਬੇਟੇ ਕਰਤਾਰਾ ਅੱਗੇ ਸੀਗਾ ਕਰਤਾਰਾ ਤੇ ਅਗਲੇ ਇੱਕ ਨੰਬਰਦਾਰ ਸੀਗੇ ਇੱਥੇ ਦੇ ਪਿੰਡ ਦੇ ਦਿਆ ਸਿੰਘ ਨੰਬਰਦਾਰ ਦਿਆ ਸਿੰਘ ਹਾਂਜੀ ਦਿਆ ਸਿੰਘ ਸਾਡੇ ਦਿਆ ਸਿੰਘ ਸੀਗੇ ਉਹਨਾਂ ਦੇ ਭਰਾ ਠੀਕ ਹੋ ਗਿਆ ਉਹ ਨੰਬਰਦਾਰ ਹੀ ਇਸ ਪਿੰਡ ਦੇ ਹੈਂ? ਇਸ ਪਿੰਡ ਦੇ ਨੰਬਰਦਾਰ ਹੀ ਦਿਆ ਸਿੰਘ ਅੱਛਾ ਉਹੀ ਮੈਨੂੰ ਲੱਗਦਾ ਵੀ ਤੀਜਾ ਨੂੰ ਦਿਆ ਸਿੰਘ ਸੀਗਾ ਉਹੀ ਉਹ ਮੇਰੇ ਦਾਦੇ ਇੱਕੋ ਦਾ ਨਾਂ ਸੀਗਾ
ਨਾ WhatsApp ਨਹੀਂ ਨਾ ਚੱਲਦਾ, ਨਹੀਂ ਤਾਂ ਬੀਬੀ ਨੂੰ ਪੁੱਛਦੀ ਫੋਨ ਕਰਕੇ। WhatsApp ਹਾਂ WhatsApp ਚੱਲਦਾ ਨਹੀਂ। ਇਹ ਦਿਆ ਸਿੰਘ ਹੈ ਨਾ, ਇਹ ਦਿਆ ਸਿੰਘ ਨੂੰ ਮਰਬਾ ਇਸ਼ੂ ਹੋਇਆ ਸੀਗਾ। ਹਾਂਜੀ ਦਿਆ ਸਿੰਘ ਨੂੰ ਇਸ਼ੂ ਹੋਇਆ ਸੀ ਨਾ ਹਾਂ ਇਹ ਦਿਆ ਸਿੰਘ ਹੈ ਸਾਡਾ। ਹਾਂਜੀ ਇਹਨੂੰ ਮੇਰੇ ਇਹ ਸੀਗਾ ਫੌਜੀ, ਹਾਂਜੀ ਇਹ ਫੌਜ ਕਰਨਲ ਸੀਗਾ ਦਿਆ ਸਿੰਘ। ਹਾਂਜੀ ਹਾਂਜੀ ਇਹ ਜਿਹੜੇ ਇਹ ਭਰਾ ਨੇ ਰਣਧੀਰ ਸਿੰਘ, ਫੌਜ ਦਾ ਕੋਈ ਨਹੀਂ ਉਹਨਾਂ ਨਹੀਂ, ਨੇ ਮੈਂ ਤੁਹਾਨੂੰ ਦੱਸਦਾ। ਨੰਬਰਦਾਰ ਦਿਆ ਸਿੰਘ ਨਹੀਂ ਇਹ ਸਹੀ ਆ ਗਿਆ, ਇਹ ਦਿਆ ਸਿੰਘ ਹੈ ਸਾਡੇ। ਇਹ ਪੰਜਾਬੀ ਲਿਖੀ ਆ? ਨਹੀਂ ਇਹ ਰਸਮੁਲ ਖਾਤ ਨਹੀਂ ਨਾ ਪੜ ਸਕਦੇ। ਮੈਂ ਤੁਹਾਨੂੰ ਦੱਸਦਾ ਸਟੋਰੀ। ਜਿਹੜੇ ਦਿਆ ਸਿੰਘ ਸੀਗੇ ਉਹ ਫੌਜ ਦੇ ਵਿੱਚ ਕਰਨਲ ਵਗੈਰਾ ਸੀਗੇ, ਅਫਸਰ ਸੀ ਗੋਰਿਆਂ ਦੀ ਫੌਜ 'ਚ। ਉਹ ਗੋਰਿਆਂ ਨੇ ਫੌਜੀਆਂ ਨੂੰ ਦੇਣੇ ਇੱਧਰ ਮਰਬੇ ਵੰਡੇ ਹਨਾ ਬਾਰ 'ਚ, ਵੀ ਤੁਸੀਂ ਕਿ ਉਹਨਾਂ ਨੂੰ ਆਬਾਦ ਕਰੋ। ਇਹ ਦਿਆ ਸਿੰਘ ਨੇ ਆਪਣੇ ਭਰਾ ਦੋਏ ਭੇਜਤੇ ਇੱਥੇ, ਰਣਧੀਰ ਸਿੰਘ ਤੇ ਸਦਾ ਸਿੰਘ। ਉਹ ਜਿਹੜਾ ਉਹ ਆਪਣਾ ਉੱਥੇ ਨੌਕਰੀ ਕਰਦੇ ਰਹੇ ਹਾਂਜੀ ਹਨਾ, ਪਰ ਬੋਲਦਾ ਉਹਨਾਂ ਦੇ ਨਾਂ ਤੇ ਹੀ ਆ ਮਰਬਾ। ਹਾਂਜੀ ਮੈਨੂੰ ਇਹ ਲੱਗਦਾ ਉਹਨਾਂ ਦਾ ਦਿਆ ਸਿੰਘ ਦੇ ਨਾਂ ਭੱਠੇ ਵਾਲਾ ਮਰਬਾ ਸੀ, ਭੱਠੇ ਵਾਲਾ। ਉੱਥੇ ਸਾਡੇ ਪੱਠਾ ਵੀ ਸੀਗਾ ਜੀ ਉਧਰ। ਹਾਂਜੀ ਭੱਠੇ ਵਾਲਾ ਸਾਡਾ ਮਰਬਾ ਪੱਠਾ। ਸਾਨੂੰ ਉੱਥੇ ਨਾ ਪਿੰਡ 'ਚ ਸਾਨੂੰ ਬੈਠਕ ਵਾਲੇ ਕਹਿੰਦੇ ਨੇ। ਹਾਂਜੀ ਸਾਡਾ ਪੱਕਾ ਘਰ ਕੋਠਾ ਸੀ ਨਾ, ਇੱਕ ਤੁਹਾਡੀ ਇੱਕ ਹਵੇਲੀ ਸੀਗੀ ਉਹ ਕੱਚੀ ਤੇ ਘਰ ਤੁਹਾਡਾ ਪੱਕਾ ਹੈਗਾ ਦੋਵਾਂ ਨਹੀਂ, ਇੱਥੇ ਵਾਲਾ ਨਹੀਂ ਸਾਡਾ ਉੱਥੇ ਉਧਰ ਪੱਕਾ ਸੀਗਾ। ਇਸ ਜਿਹੜੇ ਪਿੰਡ ਦੇ ਮੁਤਾਬਕ ਨਾ ਵੀ ਚੰਗਾ ਹੈਗਾ ਜਿਹਨੂੰ ਇਹ ਦਿਆ ਸਿੰਘ ਵਾਲਾ ਇਹ ਸਾਡਾ ਹੈਗਾ ਜੀ ਉਸ ਮਰਬਾ। ਦੋਜ ਜਿਹਨੂੰ ਕਹਿੰਦੇ ਨਾ ਵੀ ਮਸਲਨ ਪੱਕਾ, ਜਿਹਨੂੰ ਜਿਹੜੇ ਚੰਗੇ ਹੋਏ ਹੋਣ ਥੋੜੇ ਜੇ, ਉਹਨਾਂ ਨੂੰ ਕਹਿੰਦੇ ਮਕਾਨ ਤੁਹਾਡਾ ਜਿਹੜਾ ਨਹੀਂ ਮਿਲ ਗਿਆ ਜੀ, ਮਿਲ ਗਿਆ ਦਿਆ ਸਿੰਘ ਵਾਲਾ ਇਹ ਦੋਵਾਂ ਸਾਡਾ। ਕਨਾਲਾਂ ਦੇ। ਨਹੀਂ ਦਿਆ ਸਿੰਘ ਇਹੀ ਹੈ ਜੀ, ਇਹੀ ਹੈ ਦਿਆ ਸਿੰਘ। ਇੱਕ ਦਿਆ ਸਿੰਘ ਆ ਤੇ ਇੱਕ ਦਿਆਰਮ ਆ। ਨਹੀਂ ਦਿਆ ਸਿੰਘ ਸਾਰੇ ਮੂਵ ਹੋ ਗਏ ਇੱਥੋਂ ਚਲੇ ਗਏ ਨਾ ਬਜ਼ੁਰਗ ਸੀ ਨਾ ਇੱਥੇ, ਸਰਕਾਰ ਦੱਸ ਕੇ ਗਏ ਵੀ ਇਸ ਪਿੰਡ 'ਚ ਫਲਾਂ ਬੰਦੇ ਰਹਿੰਦੇ ਹੁੰਦੇ। ਜਿਹੜੇ ਜਦੋਂ ਚੱਕ ਬਣਿਆ ਸੀਗਾ ਤਕਰੀਬਨ 1900 ਦੇ ਲਾਗੇ ਤਾਗੇ ਬਣਿਆ ਸੀ। ਅੱਛਾ ਜੀ। ਇਸ ਪਿੰਡ 12 ਜਦੋਂ ਤੇ ਜਦੋਂ ਬਾਰ ਬਾਦ ਹੋਈ ਤੇ ਨਹਿਰ ਦੀ ਡਾਕ ਤੇ ਸਾਡਾ ਬਾਬਾ ਆਇਆ ਸੀ ਸੁੰਦਰ ਸਿੰਘ ਢਾਲੀਵਾਲ, ਤੇ ਉਹ ਇੱਥੇ ਆਏ ਸੀਗੇ ਤੁਹਾਡੇ ਜਦੋਂ ਬਾਬਿਆਂ ਨਾਲ, ਜਦੋਂ ਤੁਹਾਡਾ ਕੋਈ ਜਿਹੜਾ ਉਸ ਦੌਰ ਦੇ ਨਾਲ ਆਏ। ਤੇ ਫਿਰ ਜਦੋਂ ਅਸੀਂ ਮੁਸਲਮ ਹੋ ਗਏ ਸੀ ਤੇ ਅਸੀਂ ਉਹ ਨਹਿਰ ਦੀ ਡਾਕ ਤੇ ਜਿਹੜੀ ਨਹਿਰ ਤੇ ਘੋੜੀ ਤੋਂ ਦਿੱਤੀ ਆ ਅੰਗਰੇਜ਼ਾਂ ਨੇ, ਤੇ ਕੋਠਾ ਪਾਇਆ ਸੀ ਇੱਕ, ਵੀ ਉਹ ਲੈ ਕੇ ਜਾਂਦੇ ਹੁੰਦੇ ਸੀਗੇ ਉਹਨਾਂ ਨੂੰ ਦੇਣ। ਬਾਬਾ ਸਾਡਾ ਪੜਿਆ ਸੀ ਉਰਦੂ ਦੀਆਂ ਉਦੋਂ 4-5 ਜਮਾਤਾਂ, ਮੇਰਾ ਦਾਦਾ ਦਾ ਤੇ ਮੇਰੇ ਦਾਦੇ ਦਾ ਦਾਦਾ ਆਇਆ ਸੀ ਇੱਥੇ। ਹੁਣ ਤੁਸੀਂ ਜੱਟਾਂ ਦੀਆਂ? ਮੈਨੇ ਸ਼ੇਖ ਮੁਸਲਮ ਹੋ ਗਏ ਨਾ। ਨਿੱਕੂ ਦਾ ਨਾਂ ਹੈਗਾ, ਸਿੱਖ ਹੀ ਵੱਡਾ ਜਿਹੜਾ ਉੱਥੋਂ ਆਇਆ ਹੈਗਾ। ਉਹਨਾਂ ਦਾ ਸਾਹਮਣ ਵਾਲਾ ਮਰਬਾ ਹੈਗਾ ਪਿੰਡ ਤੋਂ ਨਾਲ ਹੀ। ਅੱਛਾ ਜੀ। ਤੇ ਉਹ ਤੋਂ ਹੈਗਾ ਇੱਕ ਜਗਤਾ ਉਹਨਾਂ ਦਾ ਬਾਬਾ ਸੀ ਉਹਨਾਂ ਦਾ, ਤੇ ਇੱਕ ਕਾੜ ਸਿੰਘ ਸੀਗਾ। ਤੇ ਉਹ ਇਥੋਂ ਹੋਸ਼ ਵੇਚ ਕੇ ਚਲ ਗਏ ਹੈਗੇ ਆਪਣੀ ਮਰਬਾ। ਤੇ ਉਹ ਤੋਂ ਅੱਗੇ ਹੈਗਾ ਨਿਆਮ ਸਿੰਘ, ਨਿਆਮ ਦਾ ਨਾਂ ਸੀ ਨਿਆਮ ਸਿੰਘ। ਤੇ ਉਹ ਤੋਂ ਅਗਲਾ ਸਰਦਾਰ ਉਹਦਾ ਨਾਂ ਕਿਰਪਾ ਸੀ। ਤੇ ਆ ਤੁਹਾਡੇ ਜਿਹੜਾ ਉਹਨਾਂ ਆਪਣਾ ਮਰਬਾ ਵੇਚ ਗਏ ਸੀਗਾ, ਉਹਨਾਂ ਦਾ ਮਰਬਾ ਤੁਸੀਂ ਖਰੀਦ ਲਿਆ ਸੀਗਾ ਜਾ ਸਿੰਘ ਨੰਬਰਦਾਰ ਨੇ। ਅੱਛਾ। ਉਹਨਾਂ ਦਾ ਮਰਬਾ ਓਕੇ। ਇਹਨਾਂ ਦੇ ਇਹਦੇ ਵਿੱਚੋਂ ਇੱਕ ਚੋਰ ਹੀ ਬੰਦਾ, ਜਿਵੇਂ ਲਾ ਲਓ ਵੀ ਹੁਣ ਦਾ ਜਾਂ ਅਮੀਰ ਤਰੀਨ ਉਦੋਂ ਦਾ ਸੀਗਾ, ਉਹਦਾ ਨਾਂ ਹੈਗਾ ਨਹੀਂ ਖਿਆਲੀ ਨਹੀਂ ਸੀਗੇ, ਉਹ ਹੈਗੇ ਇੱਥੇ ਲਿਖਿਆ ਨਾ ਉਹਨਾਂ ਨੇ ਸੋੜੇ ਵਾਲਾ ਮਰਬਾ ਸੀਗਾ। ਨਹੀਂ ਉਹ ਇੱਕ ਸਿੱਬੂ ਜੱਟ। ਉਹਦੇ ਉਸ ਦੌਰ 'ਚ ਇਸ ਏਰੀਏ 5 ਮਰਬੇ ਹੈਗੇ। ਇੱਕ ਮਰਬਾ ਉਹਨਾਂ ਨੂੰ ਦਿੱਤਾ ਸੀ, 2 ਮਰਬੇ ਉਹਨਾਂ ਨੇ ਪਿੰਡ ਤੇ ਲਏ ਸੀਗੇ, ਤੇ ਇੱਕ ਰੋਡ ਤੇ ਖਲਦੀ 2 ਉੱਥੇ ਲਏ ਸੀਗੇ। ਉਹ ਦੇ ਵਿੱਚ ਜਿਹੜਾ ਦੂਸਰੇ ਨੰਬਰ ਤੇ ਸੀ ਤੁਹਾਡਾ ਘਰ, ਜਿਨ੍ਹਾਂ ਕੋਲ 2 ਮਰਬੇ ਸੀ ਪਿੰਡ 'ਚ। ਠੀਕ ਹੈ। ਦੂਸਰੇ ਜਿਹੜੇ ਇੱਕ ਮਰਬੇ ਦੇ ਆਮ ਮਾਲਕ ਸੀਗੇ, ਉਹਨਾਂ ਦੇ 5 ਸੀ, ਤੁਹਾਡੇ 2 ਸੀਗੇ। ਸਾਨੂੰ ਫਿਰ 2 'ਚ 1 ਤਾਂ ਦੋ ਹੁਣ। ਹਾਂ ਇੱਕ ਤੁਸੀਂ ਰੱਖੋ, ਇੱਕ ਸਾਨੂੰ ਬੈਗ ਦਿਓ। ਅਗਲਾ ਉਹਨਾਂ ਖਿਆਲੀ ਸੀਗੇ, ਉਹਨਾਂ ਦੇ ਬਾਬੇ ਦਾ ਨਾਂ ਖਿਆਲੀ। ਅਗਲਾ ਚਤਰਾ ਸਰਦਾਰ ਚਤਰਾ ਸਿੰਘ। ਤੇ ਇੱਕ ਇੰਦਰ, ਉਹ ਮੇਰੇ ਬਾਬੇ ਨੂੰ ਨਾਂ ਨਹੀਂ ਸਿੱਧਾ ਯਾਦ ਕੀਤਾ, ਇੰਦਰ ਹੀ ਜਾਂ ਜੋਗਿੰਦਰ ਹੀ, 2 ਹੈਗੇ। ਉਹਨਾਂ ਦੇ ਵਿੱਚੋਂ ਇੱਕ ਹੋ ਸਕਦਾ ਵਾ। ਤੇ 2 ਮਰਬੇ ਹੀ ਸਾਡੇ ਇੱਥੇ ਸੂਬੇਦਾਰਾਂ ਦੇ, ਉਹਨਾਂ ਦੇ ਵਿੱਚ ਉਹਨਾਂ ਤਿੰਨਾਂ ਦਾ ਨਾਂ ਸੀ, ਇੱਕ ਦਾ ਹਰਦਿਤ ਤੇ ਇੱਕ ਪਵਿੱਤਰ, ਇੱਕ ਸ਼ਿਕਿੰਦਰ। ਤੀਸਰਾ ਅੰਬਾਲਾ ਮਰਬਾ ਸੀ ਉਹਨਾਂ ਦਾ, ਦਲੇਰ ਸਿੰਘ ਤੇ ਮੇਲਾ ਸਿੰਘ, ਉਹਨਾਂ ਨੂੰ ਤੱਲਾ ਮੱਲਾ ਹੋਣੀ ਕਹਿੰਦੇ ਹੈਗੇ। ਉਹ ਅਸੀਂ ਵੀ ਆਏ ਵੀ ਤਾਂ ਹੀ ਆ ਵੀ ਰੂਮਰ ਹੈ, ਰੂਮਰ ਹੀ ਆ ਕਿ ਬਾਕੀ ਇਦਾਂ ਹੀ ਹੁੰਦੇ ਨਾ, ਪਰ ਹੈ ਕੈਨੇਡਾ 'ਚ ਮੈਨੂੰ ਲੋਕਾਂ ਨੇ ਬੜਾ ਡਰਾਇਆ। ਰੂਮਰ ਹੀ ਆ ਜਾਨੀ ਸਾਨੂੰ ਇੰਨਾ ਵਧੀਆ ਲੱਗਿਆ ਬੜਾ ਕਹਿੰਦੇ ਆ ਕਿ ਮੈਂ ਸੋਚਦਾ ਵੀ ਰਿਟਾਇਰ ਹੋ ਕੇ ਪਾਕਿਸਤਾਨ 'ਚ ਰਹਾ, ਰਿਟਾਇਰਮੈਂਟ ਤੋਂ ਬਾਅਦ ਹਨਾ ਇੰਨੇ ਸਾਨੂੰ ਲੋਕ ਪਿਆਰ ਕਰਦੇ ਨੇ। ਇਹ ਵੀ ਬਹੁਤ 2005 'ਚ ਆਈ ਸੀ ਇੱਕ ਵਾਰੀ, ਬਹੁਤ ਛੋਟੀ ਸੀ ਇਹਨਾਂ ਬੱਚਿਆਂ ਇਹ ਜਿੱਥੇ ਚ ਆਏ ਸੀ ਗੁਰਪੁਰਬ ਹੈ ਨਾ, ਨਨਕਾਣਾ ਸਾਹਿਬ ਆਈ ਸੀ ਛੋਟੀ ਹੁੰਦੀ, ਨਨਕਾਣਾ ਸਾਹਿਬ।
ਉਹ ਤਾਂ ਚਲੋ ਇੱਕ ਧਾਰਮਿਕ ਵੀਜ਼ਾ ਸੀ ਨਾ ਧਾਰਮਿਕ ਵੀਜ਼ਾ ਸੀ। ਲੇਕਿਨ ਉਹ ਗੱਲ ਤੇ ਉਹਦੇ ਵਿੱਚ ਵੀ ਇਦਾਂ ਹੀ ਹੈ ਨਾ ਕਿ ਯੰਗ ਜਦੋਂ ਡਰਦੇ ਆ ਬਾਹਰ ਜਾਣਾ ਆ ਕਿ ਸਾਡੇ ਜੇ ਪਾਕਿਸਤਾਨ ਦੀ ਮੋਹਰ ਲੱਗੀ ਤਾਂ ਹੋਰ ਕੰਟਰੀ ਅਦਰ ਕੰਟਰੀ 'ਚ ਨਹੀਂ ਜਾ ਹੋਣਾ। ਪਾਕਿਸਤਾਨ ਦੇ ਕਿਹੜੇ ਕੋਈ ਦੁਨੀਆ ਦਾ ਮੁਲਕ ਹੈਗਾ ਜਿੱਥੇ ਨਹੀਂ ਹੈਗੇ। ਚਲੋ ਕਿਤੇ ਲੇਬਰ ਕਰਦੇ ਕਿਤੇ ਕੁਝ ਕਰਦੇ, ਲੇਕਿਨ ਨਹੀਂ ਪਾਕਿਸਤਾਨ ਪੂਰਾ ਫੁੱਲ ਫਲੈਜ ਕੰਟਰੀ ਆ ਪਾਕਿਸਤਾਨ ਨਾ। ਉਹ ਐਵੇਂ ਫਵਾਹਾਂ ਬਸ। ਅਸਲ ਇੱਕ ਹੋਰ ਇਹਦੇ ਵਿੱਚ ਨਾ ਜਿਹੜੇ ਏਜੰਟ ਲੋਕ ਆ ਈਵਨ ਦੇਖਣ ਪੱਖ ਨੂੰ ਨਾ ਪਾਕਿਸਤਾਨ ਇੰਡੀਆ ਨਾਲੋਂ ਬੈਟਰ ਆ ਜ਼ਿਆਦਾ ਪੈਸੇ ਦੇਖਣ ਪੱਖ ਨੂੰ। ਰੋਡਾਂ ਲਾ ਲਓ, ਇਨਫਰਾਸਟ੍ਰਕਚਰ ਹਨਾ, ਤੇ ਬਾਕੀ ਮਾਹੌਲ ਇੱਥੇ ਦਾ ਖੇਤ ਖੂਤ ਨਾ, ਟਰੀ ਦਰਖਤ ਬਹੁਤ ਨੇ ਇੱਥੇ। ਉੱਥੇ ਦਰਖਤ ਵੀ ਨਹੀਂ ਰਹੇ ਇੰਡੀਆ 'ਚ। ਸਾਡੇ ਇੰਡੀਆ 'ਚ ਖਤਮ ਹੋ ਜਾਣੀ ਮੈਨੂੰ ਹਰ ਪਾਸਿਓਂ ਇਹ ਵਧੀਆ, ਹਰ ਪਾਸਿਓਂ ਵਧੀਆ ਲੱਗਿਆ ਮੈਨੂੰ। ਨਾਲੇ ਭੁੱਖੇ ਆ, ਉਹਨਾਂ ਕੋਈ ਕਿਸੇ ਦੇ ਕੋਠੇ ਨਹੀਂ ਪੱਕੇ ਹੈਗੇ। ਕਹਿੰਦਾ ਤੁਹਾਡੇ ਤਾਂ ਇੱਥੇ ਮੈਨੂੰ ਕੋਈ ਕੱਚਾ ਨਹੀਂ ਦਿਖਿਆ ਹੈਗਾ। ਹਾਂ ਇਦਾਂ ਹੀ ਬਸ ਇਹ ਇੱਕ ਬਣਾਈ ਹੋਈ ਆ ਗੱਲ ਵੀ ਪਾਕਿਸਤਾਨ। ਦੇਖੋ ਤੁਹਾਡੇ ਗੱਡੀ ਮਿਲਦੀ ਆ 7-8 ਲੱਖ ਦੀ ਗੱਡੀ ਬਿਹਤਰੀਨ ਮਿਲ ਜਾਂਦੀ ਆ। ਹਾਂਜੀ ਸਾਡੇ ਜਿਸ ਤਰ੍ਹਾਂ ਦੀ ਆਪਾਂ ਕਲਟਸ ਲੈ ਕੇ 30 ਤੋਂ ਉੱਪਰ ਆ, ਹਾਂ ਉਹਦੇ ਬਾਵਜੂਦ ਲੋਕ ਲੈ ਕੇ ਫਿਰ ਰਹੇ ਆ। ਮਤਲਬ ਕਿ ਹੈਗਾ ਤਾਂ ਲੈ ਕੇ ਫਿਰਦੇ ਨਾ। ਸਸਤੀ ਚੀਜ਼ ਤਾਂ ਹਰ ਬੰਦੇ ਲੈ ਲੈਂਦਾ। ਜੀ ਬਿਲਕੁਲ। ਕਿਤੇ ਮਹਿੰਗੀਆਂ ਇੰਨੀਆਂ ਲੈ ਕੇ ਤੁਰੇ ਫਿਰਦੇ ਆ। ਸਹੀ ਕਹਿੰਦੇ। ਨਹੀਂ ਸਾਨੂੰ ਤਾਂ ਲੱਗਦਾ ਹੀ ਨਹੀਂ ਵੀ ਇਹ ਪਾਕਿਸਤਾਨ ਆ। ਸਾਨੂੰ ਤਾਂ ਆਪਣਾ ਪੰਜਾਬ ਪੰਜਾਬ ਦੇ ਟੁੱਟੇ ਹੋਏ ਨੇ ਉਦੋਂ। ਦੇਖੋ ਜੀ ਤੁਹਾਡਾ ਹੀ ਆ ਇਹ। ਹੋਰ ਮੁੜ ਕੇ ਆਏ ਹੋਰਾਂ ਨੂੰ ਜਿਹੜੇ ਪਰੀਆਂ ਸਟੇਟਾਂ ਨੇ ਉਹ ਉਦਾਂ ਹੀ ਇੰਟੈਕਟ ਨੇ। ਉਹਨਾਂ ਦਾ ਕੁਝ ਨਹੀਂ ਗਿਆ। ਪੰਜਾਬ ਦੇ ਦੋ ਟੁੱਟੇ, ਪੰਜਾਬ ਦੇ ਦੋ ਇੱਥੇ ਹੀ ਇਹ ਲੋਕਾਂ ਵਿਚਾਰੇ ਨੇ ਕਤਲੋਗਾਰਤ ਹੋਇਆ ਆਪਣੇ ਨਾ। ਪੰਜਾਬ ਨਹੀਂ ਸਿਆ ਸਾਰਾ। ਚੈਨਲ ਹੈਗਾ ਇੱਕ ਪਿੰਡ ਪੰਜਾਬ ਦਾ, ਉਹ ਦੇਖਿਓ। ਇਹ ਕਿੰਨੇ ਵਧੀਆ ਵੀਡੀਓ। ਇਹ ਕਿ ਨਾਸਰ ਕਸਾਨਾ ਸਾਹਿਬ ਨੇ, ਇਹ ਨਾਸਰ ਕਸਾਨਾ। ਸਾਰੇ ਦੱਬ ਕੇ ਸ਼ੇਅਰ ਕਰਨਾ। ਹਾਂ ਨਾਸਰ ਕਸਾਨਾ ਇੱਕ ਪਿੰਡ ਪੰਜਾਬ ਦਾ। ਇਹਨਾਂ ਦੇ ਥਰੂ ਅਸੀਂ ਇੱਥੇ ਪਾਕਿਸਤਾਨ ਚ ਆਏ ਆ। ਇਹਨਾਂ ਨੇ ਸਾਨੂੰ ਯਾਨੀ ਇਨਕਰੇਜ ਕੀਤਾ ਵੀ ਤੁਸੀਂ ਪਾਕਿਸਤਾਨ ਆਓ, ਆ ਕੇ ਦੇਖੋ, ਇੱਥੇ ਦਾ ਮਾਹੌਲ ਦੇਖੋ, ਹਨਾ। ਫਿਰ ਯਾਨੀ ਸਾਡਾ ਮਨ ਬਣਿਆ। ਸਾਨੂੰ ਹਾਂ